ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹੁਣ ਆਪਾਂ ਜੋ ਅੱਜ ਦਾ ਦੂਸਰਾ ਅਹਿਮ ਵਿਸ਼ਾ ਹੈ ਉਸ ਉੱਪਰ ਆਪਾਂ ਡਾਕਟਰ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 52 दिन ਜੀ ਸੜ ਰਿਹਾ ਕਸ਼ਮੀਰ ਔਰ ਉਸ ਕਸ਼ਮੀਰ ਦੀ ਅੱਗ 'ਚ ਕੌਣ ਕੀ ਸੇਕ ਰਿਹਾ ਹੈ। ਬਿਲਕੁਲ। ਕਿਹੜਾ ਸਿਆਸੀ ਰੋਟੀਆਂ ਸੇਕ ਰਿਹਾ ਹੈ, ਕਿਹੜਾ ਉਹਨਾਂ ਸਿਵਿਆਂ ਦੀ ਅੱਗ 'ਚੋਂ ਆਪਣੀਆਂ ਵੋਟਾਂ ਗਿਣ ਰਿਹਾ, ਕਿਹੜਾ ਉਸ 'ਚੋਂ ਭਵਿੱਖ ਦੇ ਵਿੱਚ ਆਪਣੇ ਵਪਾਰ ਨੂੰ ਵਧਾਉਣ ਦੀ ਗੱਲ ਦੇਖ ਰਿਹਾ ਔਰ ਕਿਸ ਨੂੰ ਨਜ਼ਰ ਆ ਰਿਹਾ ਹੈ ਕਿ ਅਲਟੀਮੇਟਲੀ ਇੱਥੇ ਲਿਆ ਕੇ ਅਸੀਂ ਹਿੰਦੂ ਵਸਾ ਦੇਣੇ ਨੇ। ਜੀ ਕਸ਼ਮੀਰੀ ਪੰਡਤਾਂ ਦੀ ਗਿਣਤੀ ਜਿਹੜੀ 3 ਲੱਖ ਤੋਂ ਸ਼ੁਰੂ ਹੋਈ, ਹੁਣ ਉਹਨਾਂ ਦੀ ਫਿਗਰ 8 ਲੱਖ ਕਹਿਣ ਲੱਗ ਗਏ ਨੇ। 8 ਲੱਖ ਕਸ਼ਮੀਰੀ ਪੰਡਤ। ਔਰ ਇਸ ਸਾਰੇ ਦੇ ਵਿੱਚ ਜੋ ਦੁਨੀਆ ਦਾ ਵਰਤਾਰਾ ਕੀ ਚੱਲ ਰਿਹਾ ਹੈ ਉਹ ਅਸੀਂ ਜ਼ਿਕਰ ਕੀਤਾ ਜੀ। ਪਰ ਜਿਹੜੀਆਂ ਕੁਝ ਬਹਾਦਰ ਆਵਾਜ਼ਾਂ ਨੇ ਉਹਨਾਂ ਨੂੰ ਹਮੇਸ਼ਾ ਸੈਲੂਟ ਕਰਨਾ ਬਣਦਾ ਹੈ, ਉਹਨਾਂ ਨੂੰ ਸਲਾਮ ਕਰਨਾ ਬਣਦਾ ਹੈ ਜੀ। ਜਿਹੜੀਆਂ ਉਸ ਧਰਤੀ ਦੇ ਉੱਤੇ ਜੋ ਇਹੋ ਜਿਹਾ ਜ਼ੁਲਮ ਚੱਲ ਰਿਹਾ ਹੈ ਉਹਦੇ ਖਿਲਾਫ ਬੇਖੌਫ ਨਿਡਰ ਹੋ ਕੇ ਆਪਣੀ ਆਵਾਜ਼ ਬੁਲੰਦ ਕਰ ਰਹੀ ਜੀ। ਔਰ ਉਹਨਾਂ ਦੇ ਵਿੱਚ ਇੱਕ ਆਵਾਜ਼ ਰਵੀਸ਼ ਕੁਮਾਰ ਜਿਹੜੇ NDTV ਦੇ ਉਹਨਾਂ ਦੇ ਮੈਂ ਸਮਝਦਾ ਵੀ ਇਸ ਵੇਲੇ NDTV ਦੀ ਪਛਾਣ ਹੀ ਰਵੀਸ਼ ਕੁਮਾਰ ਹੈ ਜੀ। ਔਰ ਪਿਛਲੇ ਦਿਨਾਂ 'ਚ ਉਹਨਾਂ ਨੂੰ ਬਹੁਤ ਵੱਡਾ ਅਵਾਰਡ ਫਿਲੀਪੀਨਸ ਮਨੀਲਾ 'ਚ ਜਿਹੜਾ ਦਿੱਤਾ ਜਾਂਦਾ ਹੈ ਮੈਗਾ ਸੇ ਉਹ ਵੀ ਮਿਲਿਆ। ਔਰ ਕੁਝ ਦਿਨ ਪਹਿਲਾਂ ਉਹਨਾਂ ਨੂੰ ਇੱਕ ਜਰਨਲਿਸਟ ਬੰਗਲਾਰੂ ਕਰਨਾਟਕਾ ਦੀ ਜਿਹੜੀ ਲੋਕਲ ਲੈਵਲ ਦੇ ਉੱਤੇ ਜਿਹੜੀ ਆਪਣੀ ਮਾਦਰੀ ਜ਼ਬਾਨ ਦੇ ਵਿੱਚ ਲਿਖਦੀ ਸੀ ਜੀ ਔਰ ਜਿਸ ਦਾ ਸਬੰਧ ਬੜਾ ਫ੍ਰੀਲੀ ਜਿਹੜਾ ਉਹ ਉਸ ਥਾਟ ਪ੍ਰੋਸੈਸ ਨਾਲ ਸੀ ਜਿਹੜਾ ਹਿੰਦੂਤਵਾ ਨੂੰ ਬਿਲਕੁਲ ਨਕਾਰਨਾ ਸੀ, ਉਸ ਦਾ ਮਰਡਰ ਹੋਇਆ ਸੀ ਜੀ। ਔਰ ਗੌਰੀ ਲੰਕੇਸ਼ ਦੇ ਨਾਂ ਦੇ ਉੱਤੇ ਇੱਕ ਕਿਉਂਕਿ ਜਰਨਲਿਸਟ ਸੀ ਬੜੀ ਵੱਡੀ ਲੋਕਲ ਜ਼ਬਾਨ ਦੇ ਵਿੱਚ ਵੀ ਉਸ ਨੂੰ ਜਾਣਿਆ ਜਾਂਦਾ ਸੀ, ਉਹਦੀ ਪਛਾਣ ਕਿਉਂਕਿ ਉਹਨੂੰ ਧਮਕੀਆਂ ਲਗਾਤਾਰ ਹਿੰਦੂਤਵੀ ਭਗਤਾਂ ਵੱਲੋਂ ਮਿਲਦੀਆਂ ਸੀ। ਇਵੈਂਚੁਅਲੀ ਉਹਨਾਂ ਨੇ ਉਹਨੂੰ ਮਾਰ ਮੁਕਾਇਆ। ਉਹਦੀ ਯਾਦ ਦੇ ਵਿੱਚ ਇੱਕ ਅਵਾਰਡ ਰੱਖਿਆ ਗਿਆ ਔਰ ਉਹ ਅਵਾਰਡ ਜਿਹੜਾ ਹੈ ਉਹ ਰਵੀਸ਼ ਕੁਮਾਰ ਨੂੰ ਦਿੱਤਾ ਗਿਆ। ਔਰ ਬੇਸ਼ੱਕ ਉਹਨਾਂ ਦੀ ਕਰਾਊਡ ਜਿਹਨੂੰ ਉਹ ਐਡਰੈਸ ਕਰ ਰਹੇ ਸੀ, ਜ਼ਾਹਰ ਹੈ ਕਿ ਉਹ ਜਿਹੜੇ ਹੈ ਉਹ ਕੰਨੜ ਬੋਲਣ ਵਾਲੇ ਹੋਣਗੇ ਜਾਂ ਜਿਹੜਾ ਉਹ ਤੇਲਗੂ ਵਾਲੇ ਹੋਣਗੇ, ਪਰ ਉਹਨਾਂ ਨੇ ਥੋੜੀ ਬਹੁਤ ਅੰਗਰੇਜ਼ੀ ਚੇਸਟ ਹਿੰਦੀ ਦੇ ਵਿੱਚ ਭੋਜਪੁਰੀ ਹੈ ਉਹਨੇ ਬੜੇ ਫਖਰ ਨਾਲ ਕਿਹਾ। ਔਰ ਮੈਨੂੰ ਇਹ ਲੱਗਦਾ ਮੈਂ ਕਿਹਾ ਜਦੋਂ ਅੱਜ ਅਸੀਂ ਆਪਣਿਆਂ ਦਾ ਹਾਲ ਦੇਖਦੇ ਹਾਂ ਪੰਜਾਬ ਦੇ ਵਿੱਚ ਇੱਕ ਵੱਡੀ ਡਿਬੇਟ ਬਾਹਰ ਵੀ ਕਿ ਜੀ ਉਹ ਇੱਕ ਜ਼ਬਾਨ ਹੋਣੀ ਚਾਹੀਦੀ ਹੈ, ਇੱਕ ਫਲਾਣਾ ਹੋਣਾ ਚਾਹੀਦਾ ਹੈ। ਗੁਰਦਾਸ ਮਾਨ ਸਾਰੀ ਉਮਰ 30 ਸਾਲ ਤੁਸੀਂ ਖਾ ਕੇ ਕੌਮ ਦਾ ਲੁੱਟ ਕੇ ਅੱਜ ਤੁਸੀਂ ਜਿਹੜਾ ਉਹ ਹਿੰਦੀ ਦੇ ਭਗਤ ਬਣ ਗਏ। ਔਰ ਰਵੀਸ਼ ਕੁਮਾਰ ਉੱਥੇ ਕਹਿ ਰਿਹਾ ਕਿ ਮੇਰੀ ਮਦਰ ਟੰਗ ਭੋਜਪੁਰੀ ਹੈ ਔਰ ਮੇਰੇ ਤੇ ਕੋਈ ਹੋਰ ਜ਼ਬਾਨ ਨਹੀਂ ਜਿਹੜਾ ਥੋਪ ਸਕਦਾ, ਮੈਂ ਭੋਜਪੁਰੀ ਔਰ ਮੇਰੇ ਇਲਾਕੇ ਦੇ ਲੋਕ ਮੈਂ ਭੋਜਪੁਰੀ। 2 ਵਾਰ ਇਸ ਗੱਲ ਨੂੰ ਰਿਪੀਟ ਕੀਤਾ। ਪਰ ਮੈਂ ਕਿਉਂਕਿ ਕਸ਼ਮੀਰ ਦੇ ਕੰਟੈਕਸਟ ਦੇ ਵਿੱਚ ਗੱਲ ਕਰ ਰਹੇ, ਉਹਦੇ 'ਚ ਉਹਨਾਂ ਨੇ ਬੜੇ ਹਲਕੇ ਫੁਲਕਾ ਅੰਦਾਜ਼ ਵੀ ਸੀ, ਟੋਨ ਉਹਨਾਂ ਦੀ ਬੜੀ ਸੋਬਰ, ਬੜੀ ਲੋ ਲਾਈਂਗ। ਜਿਵੇਂ ਤੁਸੀਂ ਇੱਕ ਸੋਗ ਹੁੰਦਾ ਤੇ ਉੱਥੇ ਕੋਈ ਟ੍ਰਿਬਿਊਟ ਦਿੰਦੇ ਹੋ, ਉਹਦੇ 'ਚ ਤੁਸੀਂ ਗਰਜਦੇ ਨਹੀਂ, ਉਹਦੇ 'ਚ ਤੁਸੀਂ ਬੜਾ ਸੋਬਰ ਟੋਨ ਦੇ ਵਿੱਚ। ਪਰ ਜਿਹੜੀਆਂ ਗੱਲਾਂ ਸੀ ਉਹਨਾਂ ਨੇ ਜਦੋਂ ਇਹ ਹਿੰਦੂਤਵਾ ਦੇ ਪੂਲ ਖੋਲੇ ਔਰ ਨਾਲ ਦੀ ਨਾਲ ਉਹਨਾਂ ਨੇ ਕਸ਼ਮੀਰ ਦੀ ਗੱਲ ਕਰਦਿਆਂ ਕਿਹਾ, ਉਹਨਾਂ ਨੇ ਕਿਹਾ ਵੀ ਇਹ ਅੱਜ ਇਹ ਕਹਿ ਰਹੇ ਨੇ ਕਸ਼ਮੀਰ 'ਚ ਜਿੱਥੇ ਲੋਕਾਂ ਨੂੰ ਮਿਲਣ ਦਾ ਇੱਕ ਦੂਜੇ ਦੇ ਨਾਲ ਹੱਕ ਨਹੀਂ ਹੈ, मोदी कह रहा है कि कश्मीरियों को गले लगाओ, तो कहना भाई कहाँ लगाएं, कैसे लगाएं? उन्होंने कहा जी हुण तां ये जिहड़ा मिस्टर गनी है वो सुप्रीम कोर्ट तो वीज़ा लै के गया उत्थे कश्मीर च गले लगाण, वो भी उन्होंने कहा भी 5 तो ज़्यादा बंदियां जिथे इकट्ठे होण उत्थे नहीं जाना। उन्होंने कहा जे किते ज़्यादा नूं गले लगा रहा है तो उहदे ते भी मुकदमा हो जाना। उन्होंने कहा जी इन्हां दा हाल देखो, ये कहंदे जी कश्मीर को स्वर्ग बना देंगे। वो कहते स्वर्ग कश्मीर क्यों है, कुदरत ने बनाया है, सुहप्पण है। तुसी यूपी ते बिहार जिथे बैठे हो इनू समाई स्वर्ग बना दो कि भी तुसी जो इत्थे अनएम्प्लॉयमेंट जो बुरा हाल तुसी कीता है लोगों का, पहला तो यूपी बिहार नू अद्धा स्वर्ग ही बना दो। कश्मीर तो स्वर्ग कुदरत ने बनाया होया, तो कुदरत बना दे। उन्होंने कहा तुसी जो बना चले हो कल नूं तुसी राम भी बनाओगे, विष्णु भी बनाओगे, क्योंकि तुसी बनाना है। हुण तुसी कश्मीर नूं स्वर्ग बनाना वो है, उन्होंने रहण दिओ जो कुदरत ने बनाया होया। तुसी यूपी बिहार नूं जिहड़ा समाई स्वर्ग बना दिओ। और एक जिहड़ी खबर कुदरती मैं नहीं सी देखी
ਉਹਨਾਂ ਨੇ ਐਲਾਨ ਕੀਤਾ ਬੀਜੇਪੀ ਨੇ ਕਿ ਜੀ ਅਸੀਂ ਭਾਰਤ ਵਿੱਚ 370 ਰੈਲੀਆਂ ਕਰਾਂਗੇ ਇਹ ਦੱਸਣ ਲਈ ਕਿ 370 ਮਿਟਾਉਣਾ ਕਿੰਨਾ ਜ਼ਰੂਰੀ ਸੀ। ਉਹ ਕਹਿੰਦਾ 370 ਤਾਂ ਤੁਸੀਂ ਕਸ਼ਮੀਰ 'ਚ ਮੁਕਾਇਆ, ਉੱਥੇ ਜਾ ਕੇ ਕਰੋ ਰੈਲੀ। ਉਹਨੇ ਕਿਹਾ ਕਿ ਵੀ ਜੇ ਕੋਈ ਸੈਂਸ ਬਣਦੇ ਉੱਥੇ ਜਰਾ ਜਾਓ ਤਾਂ ਸਹੀ, ਰੈਲੀ ਕਰੋ। 370 ਤੁਸੀਂ ਮੁਕਾਇਆ, ਉਹਨਾਂ ਨੂੰ ਜਾ ਕੇ ਜਿਹੜਾ ਤੁਸੀਂ ਇਸ ਗੱਲ ਦਾ ਦੱਸੋ ਕਿ ਭਾਈ ਇਹ ਸਾਰਾ ਕੀ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਇਸ ਗੱਲ ਨੂੰ ਬੜਾ ਧੜੱਲੇ ਨਾਲ ਕਿਹਾ, ਲੋਕਾਂ ਨੂੰ ਵੰਗਾਰ ਕੇ ਕਿ ਅੱਜ ਇੱਕ ਡਰ ਦਾ ਸਹਿਮ ਦਾ ਮਾਹੌਲ ਹੈ। ਜੇ ਤੁਸੀਂ ਨਾ ਬੋਲੇ ਤੇ ਤੁਹਾਡੇ ਬੱਚੇ ਵੀ ਜੋ ਸਕੂਲਾਂ 'ਚ ਉਹਨਾਂ ਨੂੰ ਟੈਕਸਟ ਦੇ ਵਿੱਚ ਬੁੱਕਸ ਦੇ ਵਿੱਚ ਪਰੋਸ ਕੇ ਦਿੱਤਾ ਜਾ ਰਿਹਾ ਹੈ, ਉਹਨਾਂ ਦੇ ਅੰਦਰ ਨਫ਼ਰਤ ਭਰੀ ਜਾ ਰਹੀ ਹੈ। ਉਹਨਾਂ ਨੂੰ ਇਹ ਆ ਕੇ ਬੱਚੇ ਪੁੱਛਦੇ ਨੇ ਕਿ ਬਿਰਿਆਨੀ ਸਿਰਫ ਮੁਸਲਮਾਨ ਹੀ ਖਾਂਦੇ ਨੇ, ਕਿਉਂਕਿ ਇਸ ਕਿਸਮ ਦਾ ਪਾਠ ਜਿਹੜਾ ਹੈ। ਉਹਨਾਂ ਨੇ ਕਿਹਾ ਜੀ ਫਿਰ ਨਫ਼ਰਤ ਚੋਂ ਨਫ਼ਰਤ ਹੀ ਨਿਕਲਦੀ ਹੈ ਔਰ ਉਸ ਨਫ਼ਰਤ ਦਾ ਫਿਰ ਕੋਈ ਐਂਡ ਨਹੀਂ ਹੁੰਦਾ। ਫਿਰ ਤੁਸੀਂ ਭੁੱਲ ਜਾਓ, ਤੁਸੀਂ ਨਫ਼ਰਤ ਨੂੰ ਹੀ ਪੈਦਾ ਕਰ ਰਹੇ ਹੋ, ਨਫ਼ਰਤ ਨੂੰ ਜੰਮੋਗੇ ਔਰ ਨਫ਼ਰਤ ਦੇ ਨਾਲ ਹੀ ਸਭ ਕੁਝ ਜਿਹੜਾ ਉਹ ਜਾਂਦਾ ਲੱਗੇਗਾ। ਔਰ ਇਸ ਤੋਂ ਬਿਨਾਂ ਮੈਂ ਅੱਜ ਦੇਖ ਰਿਹਾ ਸੀ ਕਿ ਨਫ਼ਰਤ ਵਾਲਿਆਂ ਦੀ ਇਸ ਬਰਾਤ ਦਾ ਖਾਸ ਦੂਲਹਾ ਸ਼ੈਤਾਨ ਦੀ ਔਲਾਦ ਅਜੀਤ ਡੋਬਲ ਇਹ ਕਸ਼ਮੀਰ ਪਹੁੰਚ ਗਿਆ। ਪਹਿਲਾਂ ਉਹ ਬਿਰਿਆਨੀ ਉੱਥੇ ਬੰਦ ਸ਼ਟਰਾਂ ਦੇ ਬਾਹਰ ਕਿ ਜੀ ਲਾਈਫ ਬੜੀ ਨਾਰਮਲ ਹੈ, ਹੁਣ ਇਹ ਫੇਰ ਚੱਲਿਆ ਉੱਥੇ ਇਹ ਦੇਖਣ ਦੇ ਲਈ। ਡੋਬਲ ਅਰਾਈਵਸ ਇਨ ਕਸ਼ਮੀਰ ਵੈਲੀ ਔਨ ਸੈਕੰਡ ਵਿਜ਼ਿਟ ਸਿੰਸ ਐਬਰੋਗੇਸ਼ਨ ਆਫ J&K ਸਪੈਸ਼ਲ ਸਟੇਟਸ। ਉਹਨੂੰ ਕਹਿੰਦੇ ਹੋਣੇ ਨੇ ਕਿ ਭਾਈ ਤੂੰ ਕਹਿੰਦਾ ਸੀ ਵੀ ਕੋਈ ਨਹੀਂ ਹਟਾ ਦਿਓ, ਹਫਤੇ 2 ਹਫਤੇ 'ਚ ਨਾਰਮਲ ਹੋ ਜਾਏਗੀ। ਇਹ ਤਾਂ ਇਹਨਾਂ ਦੀ ਖਬਰ ਹੈ ਕਿ ਵੀ ਬਾਜ਼ਾਰ ਸਭ ਕੁਝ ਬੰਦ ਹੈ, ਨਾਰਮਲ ਲਾਈਫ ਖਤਮ ਹੈ। ਉਹਨਾਂ ਨੇ ਕਿਹਾ ਕਿਸੇ ਨੇ ਕਾਲ ਨਹੀਂ ਦਿੱਤੀ ਹੋਈ, ਨਹੀਂ ਤਾਂ ਉੱਥੇ ਜਦੋਂ ਹੜਤਾਲ ਹੁੰਦੀ ਹੈ ਬਾਜ਼ਾਰ ਬੰਦ ਹੁੰਦੇ ਨੇ। ਉਹਨੇ ਕਿਹਾ ਜੀ ਆਪ ਹੀ ਚੱਲ ਰਿਹਾ। ਔਰ ਮੈਂ ਇਸ ਗੱਲ 'ਚ ਫਿਰ ਬਤੌਰੇ ਸਿੱਖ ਜਿੱਥੇ ਅਸੀਂ ਥੋੜਾ ਬਹੁਤ ਸਾਡਾ ਯਤਨ ਹੈ ਕਿ ਜੋ ਅਸੀਂ ਕਰ ਸਕਦੇ ਹਾਂ। ਕੱਲ ਯਾਨੀ ਕਿ 26 ਸਤੰਬਰ 15 ਦੇ ਹਵਾਲੇ ਨਾਲ ਖਬਰ ਲੱਗੀ ਹੋਈ ਹੈ ਕਿ ਸਿੱਖ ਐਂਡ ਤਮਿਲ ਗਰੁੱਪਸ to demonstrate in Delhi against India's occupation of Kashmir on September 26th। ਔਰ 26 ਨੂੰ ਦਿੱਲੀ ਦੇ ਵਿੱਚ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਔਰ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਯੂਨਾਈਟਿਡ ਅਕਾਲੀ ਦਲ, ਸਿੱਖ ਯੂਥ ਆਫ ਪੰਜਾਬ ਔਰ ਇਸੇ ਤਰ੍ਹਾਂ ਜਿਹੜੀ ਪੋਲੀਟੀਕਲ ਪਾਰਟੀ ਹੈ ਨਾਮ ਤਮਿਲੀਅਰ ਕਾਚੀ ਫਰੋਮ ਤਮਿਲਨਾਡ ਐਂਡ ਕਮੇਟੀ ਫਾਰ ਰਿਲੀਜ਼ ਆਫ ਪੋਲੀਟੀਕਲ ਪ੍ਰਿਜ਼ਨਰਸ ਫਰੋਮ ਡੈਲੀ will also participate in public demonstration at Jantar Mantar ਜਦੋਂ ਕਿ ਮੋਦੀ UN ਜਨਰਲ ਅਸੈਂਬਲੀ 'ਚ ਐਡਰੈਸ ਕਰ ਰਿਹਾ, ਕਿਉਂਕਿ ਵਕਤ ਦਾ ਫਰਕ ਹੈ। ਇੱਥੇ ਜਦੋਂ ਉਹਨੇ ਕਰਨੇ ਤੇ ਦਿੱਲੀ ਦੇ ਵਿੱਚ ਸਿੱਖ ਔਰ ਤਮਿਲ ਜਥੇਬੰਦੀਆਂ ਦੇ ਜਿਹੜੇ ਕਾਰਕੁਨ ਨੇ ਉਹ ਵੱਡਾ ਇੱਕ ਪ੍ਰੋਟੈਸਟ ਕਰਨਗੇ। ਔਰ ਜਦੋਂ ਅਸੀਂ ਮੀਡੀਆ ਦੇ ਹਵਾਲੇ ਨਾਲ ਖਬਰਾਂ ਦੇਖਦੇ ਹਾਂ, ਨਾਰਮਲ ਲਾਈਫ ਰਿਮੇਨਸ ਡਿਸਰਪਟਡ ਇਨ ਕਸ਼ਮੀਰ ਫਾਰ 52nd ਕੰਸੀਕਿਊਟਿਵ ਡੇ। ਇਹ ਇਹਨਾਂ ਦੀ PTI ਦੀਆਂ ਹੀ ਖਬਰਾਂ ਨੇ। ਔਰ ਆਪ ਇਹਨਾਂ ਦਾ ਕਹਿਣਾ ਨੋ ਕਾਲ ਫॉर ਸ਼ਟ ਡਾਊਨ ਯੈਟ ਮਾਰਕੀਟਸ ਰਿਮੇਨ ਕਲੋਜ਼ਡ, ਕਿ ਕੋਈ ਸ਼ਟ ਡਾਊਨ ਦੀ ਕਾਲ ਨਹੀਂ ਹੈ ਔਰ ਇਹਦੇ ਬਾਵਜੂਦ ਵੀ ਜਿਹੜੀ ਹੈ ਉਹ ਮਾਰਕੀਟਸ ਬੰਦ ਨੇ। ਔਰ ਆਜ਼ਾਦ ਜਿਹੜਾ ਗੁਲਾਮ ਨਬੀ ਆਜ਼ਾਦ ਗਿਆ ਉਹਨੇ ਕਿਹਾ ਸਿਚੁਏਸ਼ਨ ਇਨ ਕਸ਼ਮੀਰ ਗ੍ਰੇਵ। ਮੈਂ ਜੋ ਦੇਖ ਕੇ ਆਇਆ ਬਹੁਤ ਗ੍ਰੇਵ ਸਿਚੁਏਸ਼ਨ ਹੈ, ਪਰ ਅਜੇ ਉਹ ਜੰਮੂ 'ਚ ਹੈ। ਕਹਿੰਦਾ ਮੈਂ ਇਹਨਾਂ ਨਾਲ ਵੀ ਗੱਲ ਕਰ ਲਾਂ ਫਿਰ ਮੈਂ ਬਿਆਨ ਦਿਆਂਗਾ। ਪਰ ਜਿਹੜਾ ਅਸੀਂ ਇਸ ਸੈਗਮੈਂਟ ਦਾ ਟਾਈਟਲ ਦਿੱਤਾ ਸੀ ਔਰ ਮੇਰੀ ਇਹ ਕਿਉਰਿਓਸਿਟੀ ਵੀ ਸੀ ਜਾਣਨ ਦੀ ਕਿ ਗਾਂਧੀ ਦੇ ਕੀ ਸੀ। ਔਰ ਇਹ BBC ਦਾ ਕਿ ਗਾਂਧੀ ਇੱਕੋ ਵਾਰ ਹੀ ਕਸ਼ਮੀਰ 'ਚ ਗਿਆ, ਪਹਿਲੀ ਤੇ ਅਖੀਰਲੀ ਵਾਰ। ਔਰ ਇਹ ਜਿਹੜੀ ਡੇਟ ਹੈ ਇਹ ਉਹਨੇ ਪਹਿਲਾਂ 29 ਜੁਲਾਈ ਨੂੰ 1947 ਨੂੰ ਜਿਹੜਾ ਇਹ ਉਹਨੇ ਆਪਣੀ ਪ੍ਰਾਰਥਨਾ ਸਭਾ ਦੇ ਵਿੱਚ ਇਹ ਗੱਲ ਕਹੀ। ਰਾਵਲਪਿੰਡੀ ਦੇ 14 ਦਿਨ ਪਹਿਲੇ ਉਹ ਗਿਆ ਔਰ ਇਹ ਉਹਨੇ 29 ਜੁਲਾਈ 1947 ਨੂੰ ਕਹੀ। ਜਦੋਂ ਉਹਨੂੰ ਇਹ ਕਿਹਾ ਗਿਆ, ਉਹਨੇ ਕਿਹਾ ਜੀ ਕਿ ਵੀ ਮੈਂ ਕਸ਼ਮੀਰ ਜਾਣਾ ਚਾਹੁੰਦਾ, ਤੇ ਉਹਨੂੰ ਕਿਹਾ ਗਿਆ ਕਿ ਵੀ ਇਹ ਬੜੀ ਮੁਸ਼ਕਲ ਯਾਤਰਾ ਹੈ ਤੇ ਤੁਸੀਂ ਜੇ ਲਿਖਣਾ ਹੀ ਹੈ ਤਾਂ ਹਰੀ ਸਿੰਘ ਨੂੰ ਚਿੱਠੀ ਲਿਖ ਦਿਓ ਮਹਾਰਾਜਾ। ਉਹਨੇ ਕਿਹਾ ਜੀ ਨਹੀਂ, ਮੈਂ ਨੋਆਖਲੀ ਵੀ ਆਪ ਗਿਆ ਸੀ, ਉੱਥੇ ਮੈਂ ਚਿੱਠੀ ਭੇਜ ਸਕਦਾ, ਮੈਂ ਆਪ ਹੀ ਜਾਵਾਂਗਾ। ਔਰ 29 ਜੁਲਾਈ ਨੂੰ ਉਹਨੇ ਆਪਣੀ ਪ੍ਰਾਰਥਨਾ ਸਭਾ ਦੇ ਵਿੱਚ ਜਿਹੜੀ ਪ੍ਰੇਅਰ ਮੀਟਿੰਗ ਸੀ ਉਹਦੇ 'ਚ ਗਾਂਧੀ ਦੇ ਐਗਜ਼ੈਕਟ ਸ਼ਬਦ BBC ਨੇ ਕੋਟ ਕੀਤੇ ਨੇ। ਕਹਿੰਦਾ ਕਿ ਵੀ ਮੈਂ ਇਹ ਸਮਝਾਉਣ ਨਹੀਂ ਜਾ ਰਿਹਾ ਕਿ ਕਸ਼ਮੀਰ ਨੂੰ ਭਾਰਤ 'ਚ ਰਹਿਣਾ ਚਾਹੀਦਾ, ਇਹ ਫੈਸਲਾ ਤੇ ਮੈਂ ਨਹੀਂ, ਨਾ ਹੀ ਕਸ਼ਮੀਰ ਦਾ ਮਹਾਰਾਜਾ ਕਰ ਸਕਦਾ, ਕਸ਼ਮੀਰ ਦੇ ਲੋਕ ਇਹ ਫੈਸਲਾ ਕਰਨਗੇ। ਕਸ਼ਮੀਰ 'ਚ ਮਹਾਰਾਜਾ ਵੀ ਹੈ ਤੇ ਰਈਅਤ ਵੀ ਹੈ, ਲੇਕਿਨ ਰਾਜਾ ਕੱਲ ਮਰ ਜਾਏਗਾ, ਪ੍ਰਜਾ ਜਨਤਾ ਦਾ ਫੇਰ ਵੀ ਰਹੇਗੀ। ਸੋ ਉਹ ਆਪਣੇ ਕਸ਼ਮੀਰ ਦਾ ਫੈਸਲਾ ਕਰੇਗੀ। ਹੁਣ ਇਹ ਮੱਚ ਬਿਫੋਰ
ਜਿਹੜਾ ਯੂਨਾਈਟਿਡ ਨੇਸ਼ਨਸ ਦਾ ਪਲੇਬਿਸਾਈਟ ਦਾ ਰੈਜ਼ੋਲੂਸ਼ਨ ਹੈ ਕਨਫਲਿਕਟ ਤੋਂ ਬਾਅਦ ਜਿਸ ਇਸ਼ੂ ਨੂੰ ਨਹਿਰੂ ਲੈ ਕੇ ਆਇਆ ਹੈ, ਇਹ 29 ਜੁਲਾਈ 1947 ਨੂੰ ਗਾਂਧੀ ਦੇ ਲਫ਼ਜ਼ ਨੇ। ਔਰ ਗਾਂਧੀ ਜਿਹੜਾ ਹੈ ਉੱਥੇ ਫਿਰ ਉਸ ਤੋਂ ਬਾਅਦ ਪਹੁੰਚ ਜਾਂਦਾ ਹੈ 1 ਅਗਸਤ ਨੂੰ ਕਸ਼ਮੀਰ ਦੇ ਵਿੱਚ। ਹੁਣ ਗਾਂਧੀ ਨੂੰ ਲੈਣ ਲਈ, ਕਿਉਂਕਿ ਉਸ ਵੇਲੇ ਐਜੀਟੇਸ਼ਨ ਚੱਲ ਰਹੀ ਸੀ ਮਹਾਰਾਜਾ ਹਰੀ ਸਿੰਘ ਦੇ ਖਿਲਾਫ, ਸ਼ੇਖ ਅਬਦੁੱਲਾ ਜੇਲ੍ਹ ਦੇ ਵਿੱਚ ਸੀ, ਮਿਲਣਾ ਹਰੀ ਸਿੰਘ ਨੂੰ ਸੀ ਗਾਂਧੀ ਨੇ। ਔਰ ਸ਼ੇਖ ਅਬਦੁੱਲਾ ਦੀ ਜਿਹੜੀ ਬੇਗਮ ਹੈ, ਬੇਗਮ ਅਕਬਰ ਜਹਾਂ ਅਬਦੁੱਲਾ, ਉਹ ਵੀ ਪੋਲੀਟੀਕਲੀ ਐਕਟਿਵ ਸੀ। ਹੁਣ ਗਾਂਧੀ ਨੇ, ਕਿਉਂਕਿ ਪਲੇਇੰਗ ਔਨ ਬੋਥ ਸਾਈਡ ਜਿਵੇਂ ਗਾਂਧੀ ਦਾ ਸੀ, ਸਭ ਤੋਂ ਪਹਿਲਾਂ ਉਹ ਜਿਹੜਾ ਦਰਿਆ ਦੇ ਉੱਤੇ ਪੁਲ ਸੀ ਉਹਦੇ ਰਾਹੀਂ ਉਹ ਮਹਾਰਾਜੇ ਦੇ ਨੇ ਜਿੱਥੇ ਰੱਖਿਆ ਸੀ ਆਪਣੇ ਮਹਿਲ 'ਚ ਜਾਂ ਜਿੱਥੇ ਵੀ, ਉਹਨੇ ਮਿਲਿਆ ਜਾ ਕੇ ਗਾਂਧੀ। ਫਿਰ ਗਾਂਧੀ ਨੇ ਆ ਕੇ ਜਿਹੜਾ ਇੱਕ ਪਬਲਿਕ ਜਲਸਾ ਜਿਹੜਾ ਕਿ ਇਹਨੇ ਬੇਗਮ ਅਕਬਰ ਜਹਾਂ ਅਬਦੁੱਲਾ ਨੇ ਜਿਹੜਾ ਉਹ ਆਰਗੇਨਾਈਜ਼ ਕੀਤਾ। ਜਦੋਂ ਗਾਂਧੀ ਗਿਆ ਉਹਦੇ 'ਚ ਹਰੀ ਸਿੰਘ, ਉਹਦਾ ਮੁੰਡਾ ਕਰਨ ਸਿੰਘ ਜਿਹਨੇ ਬਾਅਦ 'ਚ ਅਬਦੁੱਲੇ ਨੂੰ ਕੈਦ 'ਚ ਪਾਇਆ 1953 'ਚ, ਔਰ ਉਹਦੀ ਜਿਹੜੀ ਰਾਣੀ ਹੈ ਮਹਾਰਾਣੀ ਤਾਰਾ ਦੇਵੀ, ਉਹਨਾਂ ਨੇ ਗਾਂਧੀ ਨੂੰ ਰਿਸੀਵ ਕੀਤਾ। ਲੇਕਿਨ ਗੱਲਬਾਤ ਕੀ ਹੋਈ ਇਹਦਾ ਕੋਈ ਰਿਕਾਰਡ ਨਹੀਂ ਹੈ ਵੀ ਹਰੀ ਸਿੰਘ ਨਾਲ ਕੀ ਗੱਲ ਹੋਈ। ਲੇਕਿਨ ਜਿਹੜਾ ਬਾਹਰ ਪਬਲਿਕ ਜਲਸਾ ਹੋਇਆ ਉਸ ਦੇ ਵਿੱਚ ਗਾਂਧੀ ਨੇ ਜੋ ਕਿਹਾ ਔਨ ਰੈਕਰਡ ਹੈ, ਔਰ ਇਹ ਕੋਟ ਅਨਕੋਟ ਹੈ ਲਫ਼ਜ਼ ਗਾਂਧੀ ਦੇ, ਇਸ ਰਿਆਸਤ ਦੀ ਅਸਲੀ ਰਾਜਾ ਤੇ ਇਥੋਂ ਦੀ ਪਰਜਾ ਉਹ ਪਾਕਿਸਤਾਨ ਜਾਣ ਦਾ ਫੈਸਲਾ ਕਰੇ, ਦੁਨੀਆ ਦੀ ਕੋਈ ਤਾਕਤ ਉਹਨੂੰ ਰੋਕ ਨਹੀਂ ਸਕਦੀ। ਜੇ ਜਨਤਾ ਦੀ ਰਾਏ ਇਹ ਪੁੱਛਿਆ ਜਾਂਦਾ ਕਿ ਤੁਸੀਂ ਕਿਵੇਂ ਲਓਗੇ, ਉਹਨਾਂ ਨੇ ਕਿਹਾ ਜੀ ਉਹਨਾਂ ਦੀ ਰਾਏ ਲੈਣ ਲਈ ਸਾਨੂੰ ਮਾਹੌਲ ਤਾਂ ਬਣਾਉਣਾ ਪਏਗਾ ਤਾਂ ਕਿ ਜਨਤਾ ਆਰਾਮ ਤੇ ਆਜ਼ਾਦੀ ਨਾਲ ਆਪਣੀ ਰਾਏ ਦੇ ਸਕੇ। ਐਸਾ ਕਸ਼ਮੀਰ ਬਣਾਉਣਾ ਪਏਗਾ ਜਿਸ ਦੇ ਵਿੱਚ ਕੋਈ ਲੋਕਾਂ ਦੇ ਉੱਤੇ ਜ਼ੁਲਮ ਕਰਕੇ ਉਹਨਾਂ ਦੀ ਰਾਏ ਨਹੀਂ ਲਈ ਜਾ ਸਕਦੀ। ਜੇ ਪਰਜਾ ਇਹ ਕਹੇ ਕਿ ਜੀ ਭਾਵੇਂ ਅਸੀਂ ਮੁਸਲਮਾਨ ਹੈ ਪਰ ਅਸੀਂ ਭਾਰਤ ਨਾਲ ਰਹਿਣਾ ਚਾਹੁੰਦੇ ਹਾਂ, ਤਾਂ ਵੀ ਉਹਨੂੰ ਕੋਈ ਤਾਕਤ ਨਾ ਰੋਕ ਸਕੇ। ਤੇ ਜੇ ਕਸ਼ਮੀਰ ਦੇ ਲੋਕ ਕਹਿਣ ਕਿ ਜੀ ਅਸੀਂ ਪਾਕਿਸਤਾਨ ਨਾਲ ਜਾਣੇ, ਰਾਏ ਜਿਹੜੀ ਹੈ ਇਹ ਰਾਜਾ ਡਿਸਾਈਡ ਨਹੀਂ ਕਰੇਗਾ, ਰਾਜੇ ਨੇ ਤਾਂ ਮਰ ਜਾਣਾ, ਉਹ ਰਿਆਇਆ ਡਿਸਾਈਡ ਕਰੇਗੀ। ਔਰ ਅਖੀਰ 'ਚ ਕਿਉਂਕਿ ਬਹੁਤ ਵਾਰ ਹੁੰਦਾ ਹੈ ਕਿ ਵੀ ਇਹ ਗਾਂਧੀ ਨੂੰ ਕੋਈ ਕੋਟ ਨਹੀਂ ਕਰਦਾ ਹੈ, ਜਦੋਂ ਉਹਨਾਂ ਨੇ ਫਿਰ ਆਪਣੀ ਉਸੇ ਸਪੀਚ ਕਿਹਾ ਕਿ ਭਾਈ ਜਦੋਂ ਕਹਿ ਰਹੇ ਨੇ ਰਿਆਇਆ ਉਹਦਾ ਕੀ ਮਤਲਬ ਹੈ, ਉਹਦੇ 'ਚ ਗਾਂਧੀ ਕਹਿੰਦਾ ਕਾਂਗਰਸ ਹਮੇਸ਼ਾ ਰਾਜਤੰਤਰ ਦੇ ਖਿਲਾਫ ਰਹੀ ਹੈ, ਅਸੀਂ ਡਾਇਨੈਸਟੀ ਬਾਦਸ਼ਾਹ ਦੇ ਖਿਲਾਫ ਹੈ, ਉਹ ਚਾਹੇ ਇੰਗਲੈਂਡ ਦਾ ਹੋਏ ਜਾਂ ਇੱਥੋਂ ਦਾ। ਕਿਉਂਕਿ ਹਰੀ ਸਿੰਘ ਦੇ ਖਿਲਾਫ ਸ਼ੇਖ ਅਬਦੁੱਲਾ ਜਿਹੜਾ ਨਹਿਰੂ ਦਾ ਯਾਰ ਸੀ, ਕਾਂਗਰਸ ਦੇ ਨਾਲ ਉਹ ਰੱਖਦਾ ਸੀ ਸਾਂਝ, ਉਹ ਜੇਲ੍ਹ 'ਚ ਸੀ। ਔਰ ਇਹਦੇ ਜਾਣ ਤੋਂ ਬਾਅਦ ਹੀ ਗਾਂਧੀ ਦੇ ਉਹਨੂੰ ਜੇਲ੍ਹ 'ਚੋਂ ਰਿਲੀਜ਼ ਕੀਤਾ ਸ਼ੇਖ ਅਬਦੁੱਲੇ ਨੂੰ, ਹਰੀ ਸਿੰਘ ਨੇ ਵੀ ਯਾਰੀ ਪਾ ਲਈ ਫਿਰ ਉਹਦੇ ਨਾਲ। ਹੁਣ ਇਹ ਕਹਿ ਰਿਹਾ ਕਿ ਕਾਂਗਰਸ ਹਮੇਸ਼ਾ ਰਾਜਤੰਤਰ ਦੇ ਖਿਲਾਫ ਰਹੀ ਹੈ, ਉਹ ਚਾਹੇ ਇੰਗਲੈਂਡ ਦਾ ਹੋਏ ਜਾਂ ਇੱਥੋਂ ਦਾ। ਸ਼ੇਖ ਅਬਦੁੱਲਾ ਲੋਕਸ਼ਾਹੀ ਦੀ ਗੱਲ ਕਰਦੇ ਨੇ, ਲੋਕਾਂ ਦੀ, ਪਬਲਿਕ ਦੀ, ਉਹਨਾਂ ਦੀ ਲੜਾਈ ਲੜਦੇ ਨੇ। ਅਸੀਂ ਉਹਨਾਂ ਦੇ ਨਾਲ ਹੈ, ਉਹਨਾਂ ਨੂੰ ਜੇਲ੍ਹ 'ਚੋਂ ਛੱਡਣਾ ਚਾਹੀਦਾ ਔਰ ਉਹਨਾਂ ਨਾਲ ਗੱਲਬਾਤ ਕਰਕੇ ਅੱਗੋਂ ਦਾ ਰਸਤਾ ਕੱਢਣਾ ਚਾਹੀਦਾ ਹੈ। ਕਸ਼ਮੀਰ ਦੇ ਬਾਰੇ ਫੈਸਲਾ ਤਾਂ ਇੱਥੋਂ ਦੇ ਲੋਕ ਹੀ ਕਰਨਗੇ, ਇਹ ਗਾਂਧੀ ਫਿਰ ਕਹਿ ਰਿਹਾ ਉਸੇ ਸਟੇਟਮੈਂਟ ਤੇ ਐਂਡ 'ਚ ਉਹਨੇ ਕਿਹਾ ਕਿ ਵੀ ਜਦੋਂ ਮੈਂ ਇਹ ਕਹਿੰਦਾ ਇੱਥੋਂ ਦੇ ਲੋਕ, ਤੇ ਫਿਰ ਮੇਰਾ ਮਤਲਬ ਹੈ ਇੱਥੋਂ ਦੇ ਮੁਸਲਮਾਨ, ਇੱਥੋਂ ਦੇ ਹਿੰਦੂ, ਕਸ਼ਮੀਰੀ ਪੰਡਤ, ਡੋਗਰਾ ਲੋਕ ਤੇ ਇੱਥੋਂ ਦੇ ਸਿੱਖ। ਹੁਣ ਇਹ ਕੰਪਲੀਟ ਜੰਮੂ ਐਂਡ ਕਸ਼ਮੀਰ ਦੀ ਰਾਏਸ਼ੁਮਾਰੀ ਦੀ ਗੱਲ, ਜਨਤਾ ਦੀ ਰਾਏ ਜਾਣਨ ਦੀ ਗੱਲ ਗਾਂਧੀ 1 ਅਗਸਤ 1947 ਨੂੰ ਕਰ ਰਿਹਾ, ਜਦੋਂ ਕਿ ਅਜੇ 15 ਦਿਨ ਬਾਅਦ ਇਹਨਾਂ ਦੀ ਅਖੌਤੀ ਆਜ਼ਾਦੀ ਆਣੀ ਹੈ। ਸੋ ਇਹ ਜਿਹੜੇ ਅੱਜ ਗਾਂਧੀ ਨੂੰ ਅਸੀਂ ਇਹ ਬਣਾ ਦਿੱਤਾ ਹੈ, ਗਾਂਧੀ ਨੂੰ ਉਹ ਬਣਾ ਦਿੱਤਾ ਹੈ, ਜਿਵੇਂ ਉਹਨਾਂ ਨੇ ਦੁਨੀਆ ਭਰ 'ਚ ਖੜਾ ਕੀਤਾ ਤੇ ਉਹਨੂੰ ਬਾਪੂ ਵੀ ਕਹਿੰਦੇ ਹੋ, ਆਪਣੇ ਪਿਓ ਦੀ ਗੱਲ ਹੀ ਮੰਨ ਲਓ। ਜੇ ਤੁਹਾਨੂੰ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨਹੀਂ ਚੰਗੇ ਲੱਗਦੇ, ਉਹ ਹੋਰ ਨਹੀਂ, ਤੁਹਾਡਾ ਪਿਓ ਕੀ ਕਹਿ ਕੇ ਗਿਆ ਕਿ ਭਾਈ ਇਹ ਕਸ਼ਮੀਰੀ ਲੋਕ ਡਿਸਾਈਡ ਕਰਨਗੇ, ਉਦੋਂ ਅਜੇ ਕੋਈ ਐਕਸੈਸ਼ਨ ਡਾਕੂਮੈਂਟ ਦਾ ਰੌਲਾ ਨਹੀਂ ਹੈ, ਕੋਈ ਦੂਜਾ ਨਹੀਂ ਹੈ। ਇਸ ਕਿਸਮ ਦੀਆਂ ਡਰਾਮੇਬਾਜ਼ੀਆਂ 'ਚ ਕਸ਼ਮੀਰੀ ਫਸ ਗਏ ਹੋਣਗੇ। ਜਿਹੋ ਜਿਹੀਆਂ ਗਾਂਧੀ ਨੇ ਸਿੱਖਾਂ ਨੂੰ ਕਿਹਾ ਜੀ ਕੋਈ ਕਨਸਟੀਟਿਊਸ਼ਨ ਭਾਰਤ 'ਚ ਐਸਾ ਨਹੀਂ ਬਣੇਗਾ ਜਿਹੜਾ ਸਿੱਖਾਂ ਨੂੰ ਕਬੂਲ ਨਾ ਹੋਏ। ਬਿਲਕੁਲ। ਸੋ ਪਰ ਫॉर ਰੈਕਰਡ ਸੇਕ ਇਹ ਬੜਾ ਜ਼ਰੂਰੀ ਹੈ ਕਿ ਜਿਹੜਾ ਜਿਹਨੂੰ ਇਹਨਾਂ ਨੇ ਰਾਸ਼ਟਰਪਿਤਾ ਬਣਾਇਆ, ਬਾਪੂ ਬਣਾਇਆ, ਇਹ ਫਾਦਰ ਆਫ ਦਾ ਨੇਸ਼ਨ ਬਣਾਇਆ। ਵੈਸੇ ਹੁਣ ਤਾਂ ਟਰੰਪ ਨੇ ਉਹਨੂੰ ਕਹਿ ਦਿੱਤਾ ਹੈ ਕਿ ਵੀ ਇਹ ਮੋਦੀ ਹੈ, ਤੇ ਅਸੀਂ ਇਹ ਕਿਹਾ ਵੀ ਗਊ ਮਾਤਾ ਨੂੰ ਉਹਨਾਂ ਨੇ ਵੈਸੇ ਹੀ ਬਣਾਉਣਾ ਹੈ, ਚਲੋ ਚੰਗੀ ਜੋੜੀ ਹੈ ਬਈ। ਲੇਕਿਨ ਇਹ ਗਾਂਧੀ ਦਾ ਔਨ ਰੈਕਰਡ ਹੈ ਕਿ ਉਹਨੇ ਈਵਨ UN ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨ ਤੋਂ ਪਹਿਲਾਂ ਵੀ ਕਸ਼ਮੀਰੀਆਂ ਨੂੰ, ਜੰਮੂ ਕਸ਼ਮੀਰੀਆਂ ਨੂੰ, ਜਿਨ੍ਹਾਂ ਦੇ ਵਿੱਚ ਮੁਸਲਮਾਨ ਵੀ, ਸਿੱਖ ਵੀ,
ਡੋਗਰੇ ਵੀ ਕਸ਼ਮੀਰੀ ਪੰਡਿਤ ਉਹਨੇ ਇਕੱਲੇ ਆਇਡੈਂਟੀਫਾਈ ਕੀਤੇ ਕਿ ਇਹ ਡਿਸਾਈਡ ਕਰਨਗੇ। ਸੋ ਇਹ ਇਹਨਾਂ ਦੀ ਅਸਲੀਅਤ ਹੈ ਔਰ ਇਹਨਾਂ ਦਾ ਕਿਰਦਾਰ ਕੀ ਹੈ, ਤੇ ਉਹ ਫਿਰ ਜ਼ਾਹਰ ਹੈ ਕਿ ਜਿਹਨੂੰ ਸਾਡੀ ਪੰਜਾਬੀ 'ਚ ਇੱਕ ਅਖਾਣ ਹੈ ਕਿ ਸ਼ਕਲ ਮੋਮਨਾ ਕਰਤੂਤ ਕਾਫਰਾਂ, ਕਿ ਵੀ ਤੁਸੀਂ ਆਪਣੇ ਆਪ ਨੂੰ ਬੜੇ ਬ੍ਰਾਹਮਣ ਔਰ ਬੜੇ ਉੱਚੇ ਔਰ ਸ਼ਾਂਤੀ ਦੇ ਦੂਤ, ਸ਼ਾਂਤੀ ਦੇ ਪੁਜਾਰੀ, ਪਾਕਿਸਤਾਨ ਨੂੰ ਤੁਸੀਂ ਟੈਰਰਿਸਤਾਨ ਕਹਿ ਰਹੇ ਹੋ, ਆਪਣੀ ਕਰਤੂਤ ਦੇਖ ਲਓ ਆਪਣੇ ਬਾਪੂ ਦੇ ਲਫ਼ਜ਼ਾਂ ਦੇ ਵਿੱਚ। ਜੀ ਡਾਕਟਰ ਸਾਹਿਬ ਬਿਲਕੁਲ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ वन टाइम डोनेट कर सकते हो, मंथली डोनेट भी कर सकते हो। तुसी TV 84 के नाम से चैक बना के सानू मेल भी कर सकते हो साडे इस पते ते 36-01 37th एवेन्यू लॉन्गलैंड सिटी न्यूयॉर्क 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਨਾਲ ਇਸ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।